ਆ ਬਾਸ ਨਾ ਟੀਚਰ ਸੀਗਾ ਤੇ ਡਾਕੂ ਬਣ ਗਿਆ। ਪਹਿਲਾ ਬੰਦਾ ਫੜਿਆ ਉਹਦੇ ਕੋਲ ਨਿਕਲਿਆ ਕੁਝ ਨਹੀਂ, ਕਹਿੰਦਾ ਸਵੇਰੇ ਆਪਣੇ ਅੱਬੂ ਲੈ ਕੇ ਆਈ। ਮਿੱਠਾ ਵੀ ਡਾਕਟਰ ਹੁੰਦਾ ਸੀ। ਅੱਛਾ, ਖਾਨ ਸਾਹਿਬ ਹੁੰਦਾ ਸੀ ਨਾਲ ਉਤੋਂ। ਨਰਸ ਨੇ ਕੋਈ ਗਲਤੀ ਕੀਤੀ ਤੇ ਉਹਨੂੰ ਕਹਿੰਦੇ ਆ ਉਹ ਫਿੱਟ ਬੇਟਾ। ਐਂਕਰ ਇੰਨਾ ਮੰਗਦਾ ਹੁੰਦਾ ਸੀ, ਇੰਨਾ ਮੰਗਦਾ ਹੁੰਦਾ ਸੀ, ਬੁੱਢੀਆਂ ਘਰਾਂ 'ਚ ਗੱਲਾਂ ਕਰਨ ਦੀਆਂ ਨਹੀਂ, ਉਹਦੇ ਜੋਗਾ ਵੀ ਪਕਾ ਲਿਓ। जी अस्सलाम वालेकुम नाज़रीन, तुसीं वेख लो सज्जाद जानी ऑफिशियल। और अज साडे नाल जिहड़े दोस्त ने बड़े ही शौखे बच्चे, यानी एक ग्रुप शौखियां दा। ਇਹ ਕਿਹੜੀ ਗੱਲ ਹੋਈ ਆਸ਼ਿਮ? ਸ਼ੌਕੇ ਗੱਲ ਲੋਕੇ ਕਿਹੜੇ ਚਿਕੜ ਪਾ ਕੇ ਦੌੜ ਕੇ ਧੜਦੇ ਸੀ। ਕੀ ਸ਼ੌਕੇ ਮਤਲਬ ਅਸੀਂ ਤੁਹਾਡੇ ਮਤਲਬ ਵਾਲ ਪੁੱਟ ਤੇ ਕੀ ਕੀਤਾ ਸੀ? ਸਾਰੇ ਸ਼ੌਕੇ ਸਾਡੀ ਧੋਣ ਪੁੱਠੀ ਆ ਵੀ ਅਸੀਂ ਸ਼ੌਕੇ ਤੇ ਦੱਸੋ। ਇਹੋ ਜੀ ਗੱਲ ਕਰਨ ਦੇ ਤੇਜ਼ ਬਾਲ ਕਰਾਤੀ ਅਸੀਂ ਤੁਹਾਨੂੰ ਸ਼ੌਕੇ। ਨਹੀਂ ਸ਼ੌਕੇ ਅੱਖ ਜੋਂ ਮਾਰਦੇ ਤੁਹਾਡੇ। इस वजह तो तुहानूं मैं कह रहा था कि शौखे बच्चे देखो गल बर्दाश्त नहीं हो रही किसी को। ਉਹ ਭਾਈ ਇਹ ਸ਼ੌਖੇ ਨੇ, ਮੈਂ ਨਹੀਂ ਸ਼ੌਖਾ। ਜ਼ੇਵਰਾਤ ਦੇ ਕਬਾੜੀਏ। ਆਹੋ ਮਤਲਬ ਤੁਸੀਂ ਸੀਨੀਅਰ ਆ ਸਾਡੇ, ਮੋਸਟ ਰਿਸਪੈਕਟਡ ਆ, ਤੁਹਾਨੂੰ ਐਂਕਰ ਬਣਾਇਆ, ਤੁਸੀਂ ਆਪਣਾ ਕੋਈ ਗੱਲ ਕਰੋ, ਕੁਝ ਮੈਨੂੰ ਲੱਗ ਗਿਆ ਪਤਾ, ਮੈਨੂੰ ਲੱਗ ਗਿਆ ਪਤਾ ਵੀ ਮਤਲਬ ਮੈਨੂੰ ਲੱਗ ਗਿਆ ਪਤਾ ਤੁਸੀਂ ਜਿੰਨੀ ਕਿ ਰਿਸਪੈਕਟ ਕਰ ਰਹੇ ਹੋ ਨਾ ਮੇਰੀ, ਬੜੀ ਮਿਹਰਬਾਨੀ ਮੈਨੂੰ ਬਿਲਕੁਲ ਪਤਾ ਲੱਗ ਗਿਆ। ਤੁਸੀਂ ਕੋਈ ਖਾਣ ਪੀਣ ਵਾਲੀ ਸ਼ੈ ਮੰਗਾਓ ਤੇ ਰਿਸਪੈਕਟ ਕਰੀਏ। ਉਹ ਕਿੱਥੋਂ ਮੰਗਾਉਣ? ਹਲੇ ਤੱਕ ਰੋਜ਼ਾ ਆ ਜਦੋਂ ਜੱਗੇ। ਅੱਜ ਸਾਡਾ ਪ੍ਰੋਗਰਾਮ ਸੀ ਕਿ ਇਕੱਠੇ ਅਸੀਂ ਚਾय ਪੀਵਾਂਗੇ। ਅੱਜ ਇਕੱਠੇ। ਹਾਂ ਤੁਹਾਡੇ ਤੇ ਕੋਲ ਚਾय ਕੌਣ ਪਿਆਏਗਾ ਇਹਦਾ ਫੈਸਲਾ ਅਜੇ ਤੱਕ ਹੋਇਆ ਨਹੀਂ। ਯਾਰ ਆਸ਼ਿਮ ਸਾਹਿਬ ਇਹ ਗੱਲ ਕਰਨ ਵਾਲੀ ਆ, ਤੁਸੀਂ ਕਹਿ ਕੇ ਲਿਆਓ ਵੀ ਇਹ ਚਾਹ ਅਸੀਂ ਪਿਆਵਾਂਗਾ ਮੈਂ ਸਾਰਿਆਂ ਨੂੰ। ਮੌਕੇ ਤੇ ਆਣ ਕੇ ਸਰ ਤੁਸੀਂ ਕਹਿੰਦੇ ਬੜਾ 2 ਮਿਲੀਅਨ ਠੀਪੇ ਹੁੰਦੇ ਆ ਕਿ ਚਾਹ ਨੂੰ ਤੁਸੀਂ ਕਿਹਾ ਆਹੋ ਦੱਸੋ ਸਹੀ ਬੱਚੇ ਦੀ ਗੱਲ ਨੂੰ। ਅੱਛਾ ਚਲੋ 1 2 3 4 5 ਇੱਕ ਚਾਹ ਦੇਣਾ। ਇਹੋ ਜਿਹੇ ਬੰਦੇ ਅਚਾਨਕ ਸ਼ੀਸ਼ਾ ਦੇਖ ਲੈਣ ਨਾ ਤੇ ਆਪਣੇ ਮੂੰਹ ਚੋਂ ਗਾਲ ਨਿਕਲ ਜਾਂਦੀ। ਆਸ਼ਿਮ ਸਾਹਿਬ ਪੈਸੇ ਕੱਢੋ ਯਾਰ ਚਾਹ ਮੰਗੋ। ਯਾਰ ਗੱਲ ਸੁਣ, ਮੈਂ ਪਰਸ ਨਾਲ ਨਹੀਂ ਲੈ ਕੇ ਆਇਆ, ਵਰਨਾ ਮੈਂ ਤੁਹਾਨੂੰ ਚਾਹ ਜ਼ਰੂਰ ਭਾਈ ਸਾਡੇ ਤੇ ਪਰਸ ਖਾ, ਤੇਰੀ ਮਿਹਰਬਾਨੀ ਹੈ, ਚਾਹ ਪਿਓ। 16 ਬਰਸ ਕੀ। ਅੱਛਾ ਜੀ 4 ਚਾਹਾਂ ਹਾਂਜੀ ਆਹਾ ਤੇ ਮੰਗਾਵਾਂ? ਨਹੀਂ ਨਹੀਂ ਮੰਗਾਓ ਤੁਸੀਂ। ਪੈਸੇ ਕਿਤੇ ਤੇਰੇ ਕੋਲ ਹੈਗੇ ਪੈਸੇ ਚਾਹ? ਲੈ ਮੇਰੇ ਕੋਲ ਕਿੱਥੋਂ ਆਏ? ਤੇਰੇ ਕੋਲ ਹੈਗੇ ਚਾਹ ਦੇ ਪੈਸੇ? ਮੇਰੇ ਕੋਲ ਆਪਣੀ ਦੇ ਹੈ। ਚਲੋ ਜੀ ਇਹ ਤੇ ਆਪਣੀ ਮੰਗਾ ਲੇਗਾ, ਤੁਸੀਂ ਫ੍ਰੀ ਯਾਰ ਫਰੀਦ ਤੂੰ ਚੁੱਪ ਕਰ ਜਾ ਯਾਰ ਮਿੱਠੇ। ਮੇਰੀ ਗੱਲ ਸੁਣ, ਭਾਈ ਨੂੰ ਫੋਨ ਕਰ, ਤੁਸੀਂ ਕੋਈ ਇਹਨੂੰ ਐਂਕਰ ਰਹਿਣ ਦਿਓ, ਕਿਤੇ ਪਲੰਬਰ ਤੇ ਕੰਮ ਤੇ ਪਾ ਦਿਓ, ਆ ਸਾਨੂੰ ਨਹੀਂ ਵਾਰੇ ਹੈ। ਨਾਲੇ ਜੇ ਅੱਛਾ ਤਨ ਮੈਂ ਚਾਹ ਅਗਰ ਮੰਗਾ ਕੇ ਪਿਆਦਾ ਫਿਰ ਮੈਂ ਐਂਕਰ ਸਹੀ ਫੇਰ ਤਾਂ ਸਾਡਾ ਐਂਕਰ ਹੈ। ਯਾਰ ਭਾਈ ਰੋਟੀਆਂ ਵੀ ਖਵਾਉਂਦੇ ਆ, ਬਿਰਿਆਨੀਆਂ, ਚਿਕਨ ਸ਼ੈਸ਼ਲਿਕ, ਮਨਚੂਰੀਅਨ, ਕੀ ਤੇ ਉੱਥੇ ਉਹਨਾਂ ਦਾ ਪਰਸ ਉੱਥੇ ਹੀ ਹੈ ਨਾ ਉਹਨਾਂ ਦੇ ਕੋਲ। ਮੇਰੇ ਕੋਲ ਹੋਵੇ ਤੇ ਮੈਂ ਵੀ ਖਵਾ ਦਿਆਂ ਤੁਹਾਨੂੰ। ਐਂਕਰ ਇੰਨਾ ਮੰਗਦਾ ਹੁੰਦਾ ਸੀ, ਇੰਨਾ ਮੰਗਦਾ ਹੁੰਦਾ ਸੀ, ਬੁੱਢੀਆਂ ਘਰਾਂ 'ਚ ਗੱਲਾਂ ਕਰਨ ਦੀਆਂ ਨਹੀਂ, ਉਹਦੇ ਜੋਗਾ ਵੀ ਪਕਾ ਲਿਓ। ਇਹ ਵੀ ਭਾਈ ਦਾਨਿਸ਼ ਵੀ ਇੰਨਾ ਬਿਮਾਰ ਹੁੰਦਾ ਸੀ, ਇੰਨਾ ਬਿਮਾਰ ਹੁੰਦਾ ਸੀ, ਲੋਕੀ ਸਮਝਦੇ ਡਾਕਟਰ ਦਾ ਮੁੰਡਾ ਵਾ। ਮਿੱਠਾ ਵੀ ਡਾਕਟਰ ਹੁੰਦਾ ਸੀ। ਅੱਛਾ ਤੇ ਨਰਸ ਖਾਨ ਸਾਹਿਬ ਹੁੰਦਾ ਸੀ ਨਾਲ ਉਤੋਂ। ਨਰਸ ਨੇ ਕੋਈ ਗਲਤੀ ਕੀਤੀ ਤੇ ਉਹਨੂੰ ਕਹਿੰਦੇ ਆ ਉਹ ਫਿੱਟ ਬੇਟਾ। ਆ ਬਾਸ ਨਾ ਟੀਚਰ ਸੀਗਾ ਤੇ ਡਾਕੂ ਬਣ ਗਿਆ। ਪਹਿਲਾ ਬੰਦਾ ਫੜਿਆ ਉਹਦੇ ਕੋਲ ਨਿਕਲਿਆ ਕੁਝ ਨਹੀਂ, ਕਹਿੰਦਾ ਸਵੇਰੇ ਆਪਣੇ ਅੱਬੂ ਲੈ ਕੇ ਆਈ। ਐਂਕਰ ਇੱਕ ਮੁਲਕ ਦਾ ਸਦਰ ਬਣ ਗਿਆ ਤੇ ਸਾਊਦੀ ਅਰਬ ਦੇ ਦੌਰੇ ਤੇ ਜਾਣਾ ਸੀ ਤੇ ਮੈਡੀਕਲ ਚੋਂ ਗਰਮੀ ਨਿਕਲ ਆਈ। ਉੱਥੇ 에어ਪੋਰਟ ਤੇ ਗੰਡੇਰੀਆਂ ਚੂਪਦਾ ਫਿਰ ਰਿਹਾ, ਰੋ ਪੀ ਰਿਹਾ। ਆਹੋ ਨਹੀਂ ਆ ਬਾਸ ਨੂੰ ਨਾ ਮੱਛਰ ਲੜ ਗਿਆ ਤੇ ਮੱਛਰ ਆਪਣੀ ਬਰਾਦਰੀ ਜਾ ਕੇ ਸੱਚਾ ਹੋਣਾ, ਕਹਿੰਦਾ ਮੈਨੂੰ ਸ਼ੈਤਾਨ ਨੇ ਭੜਕਾਤਾ ਸੀ। ਹਾਸ਼ਮੀ ਸਾਹਿਬ ਟੀਚਰ ਸਨ ਤੇ ਡਾਕੂ ਬਣ ਗਏ। 3-4 ਬੰਦੇ ਰੋਕੇ, ਉਹਨਾਂ ਨੂੰ ਕਹਿੰਦੇ ਕੱਢੋ ਜੋ ਕੁਛ ਹੈ। ਉਹ ਕਹਿੰਦੇ ਸਾਡੇ ਕੋਲ ਕੁਛ ਨਹੀਂ ਹੈ। ਕਹਿੰਦਾ ਹੱਥ ਆ ਕੇ ਕਰੋ, ਛੋਟੀਆਂ ਮਾਰੋ। ਇੱਕ ਬੰਦੇ ਕੋਲੋਂ ਥੋੜੇ ਪੈਸੇ ਨਿਕਲੇ ਤੇ ਉਹਨੂੰ ਤਾਂ ਨੂੰ ਹੱਥ ਕਰਕੇ ਖੜਾ ਕੀਤਾ। ਨਹੀਂ ਹੁਣ ਚਾਹ ਵਾਲੀ ਗੱਲ ਤਿੰਨ ਚਾਹਾਂ ਹੋ ਗਈਆਂ। 3 ਚਾਹਾਂ ਹੋ ਗਈਆਂ, ਇੱਕ ਚਾਹ ਰਹਿ ਗਈ ਹੈ। ਇਹ ਤੇ ਫਿਰ ਪੱਲਿਓਂ ਹੀ ਅਸੀਂ ਪੀ ਰਹੇ ਹਾਂ। ਨਹੀਂ 3 ਚਾਹਾਂ ਤੁਹਾਡੀਆਂ ਹੋ ਗਈਆਂ। ਯਾਰ ਤੁਹਾਡਾ ਉਹ ਕਿੱਥੇ ਪਰਸ ਕਿੱਥੇ? ਉਹਨੂੰ ਕੀ ਕਹਿੰਦੇ ਇੰਗਲਿਸ਼ 'ਚ? ਤੁਸੀਂ ਇੰਗਲਿਸ਼ 'ਚ ਕਹਿ ਲਵੋ ਵਾਲਟ। ਵਾਲਦ ਓਏ ਵਾਇਲਟ। ਉਹਨਾਂ ਦਾ ਵਾਲਟ ਸਾਹਿਬ ਕਰ ਸੁਬਾਹ ਰਿਹਾ। ਦਾ- ਫਰੀਦ ਨੂੰ ਇਹਦੀ ਮਸ਼ੂਕ ਕਹਿੰਦੀ ਮੈਂ ਤੈਨੂੰ ਹਰ ਸ਼ੈ ਆਪਣੇ ਹੱਥਾਂ ਨਾਲ ਖਵਾਣੀ ਹੈ। ਇਹ ਕਹਿੰਦਾ ਮੇਰੇ ਨਾਲ ਇੰਨਾ ਪਿਆਰ ਕਰਦੀ। ਕਹਿੰਦੀ ਨਹੀਂ ਨਹੀਂ ਮੈਂ ਤੇਰੀਆਂ ਬਾਹਾਂ ਤੋੜ ਦੇਣੀਆਂ ਨਾ। ਯਾਰ ਦਾਨਿਸ਼ ਕਿਸ ਤਰ੍ਹਾਂ ਤੂੰ ਵੀ ਕੀ ਨਹੀਂ ਕਰਦਾ। ਅੱਛਾ ਦਾਨਿਸ਼ ਇਹਦੀ ਦੀ ਵੀ ਭਾਈ ਮਸ਼ੂਕ ਦੀ ਸਾਲਗਿਰਾ। ਅੱਛਾ ਉਹਨੂੰ ਕਹਿੰਦਾ ਮੈਂ ਤੇਰੇ ਲਈ ਕੀ ਗਿਫਟ ਲਿਆਵਾਂ। ਉਹ ਅੱਗੋਂ ਹੈਰਾਨ ਹੋ ਕੇ ਕਹਿੰਦੀ ਤੂੰ ਆਣਾ ਵਾ। ਹਾਸ਼ਮੀ ਸਾਹਿਬ ਨਾ ਸਟਾਂਪ ਫਰੋਸ਼ੀ ਦਾ ਕੰਮ ਕਰਨ ਲੱਗ ਪਏ ਤੇ ਇੱਕ ਬੁੱਢੀ ਆ ਕੇ ਕਹਿੰਦੀ ਆ ਮੇਰਾ ਸਟਾਂਪ ਭਰ ਦੇ, ਤੇ ਗਾਰੇ ਨਾ ਭਰ।
ਬਾਸ ਆਪਣੀ ਬੇਗਮ ਨੂੰ ਲੈ ਕੇ ਨਾ ਬੱਸ 'ਚ ਚੜਿਆ ਤੇ ਬੱਸ ਸੀਟ ਇੱਕੋ ਖਾਲੀ ਸੀਗੀ ਤੇ ਕੰਡਕਟਰ ਨੂੰ ਕਹਿੰਦਾ ਮੇਰਾ ਬੜਾ ਦਬ ਕਰਦੀ, ਕਹਿੰਦਾ ਕਿਦਾਂ, ਕਹਿੰਦਾ ਦੇਖੀ ਖੜ ਕੇ ਜਾਊਗੀ ਤੇ ਆ ਬਹਿ ਗਿਆ, ਉਹ ਖੜ ਕੇ ਗਈ ਆ। ਆ ਹਾਸ਼ਮੀ ਸਾਹਿਬ ਨਾਦਰਾ ਦਫ਼ਤਰ ਦਾ ਬੂਆ ਖੜਕਾ ਕੇ ਅੰਦਰ ਜਾਣ ਦੇ ਕੇ ਧੀ ਤੇ ਆਣੀ ਨਾਦਰਾ ਨਹੀਂ ਆ ਬਾਸ ਨੂੰ ਨਾ ਜਲਾਦ ਫਾਂਸੀ ਲਾਉਣ ਲੱਗਾ, ਕਹਿੰਦਾ ਤੇਰੀ ਆਖਰੀ ਖੁਆਇਸ਼ ਕੀ ਆ, ਕਹਿੰਦਾ ਮੈਂ ਕੀੜੀ ਤੇ ਪੂਰਾ ਮੁਲਕ ਫਿਰਨਾ ਚਾਹੁੰਦਾ। ਮੈਂ ਭਲਾ ਕਿਉਂ ਨਹੀਂ ਕੋਈ ਗੱਲ ਕਰ ਰਿਹਾ ਕਿ ਮੈਂ ਸ਼ੋਖਾ ਨਹੀਂ ਹੈਗਾ। ਆਪਣੇ ਵਿਆਹ ਤੇ ਯਕੀਨ ਦਿਵਾਉਂਦੇ ਸੀ ਮੈਂ ਲਾੜਾ ਵਾਂ। ਅੱਛਾ ਜੀ, ਚਾਹਵਾਂ ਹੁਣ ਤੁਹਾਨੂੰ ਕਹਿ ਦੇਣ, ਚਾਹਵਾ ਕਹਿ ਦਿਓ ਉਹਨਾਂ ਨੂੰ, ਕਹਿ ਦਿਓ ਸਾਨੂੰ ਨਾ ਕਹੋ, ਉਹਨਾਂ ਨੂੰ ਕਹੋ। ਪਰ 3 ਚਾਹਵਾਂ ਤੇ ਨਾਲ 2 ਖਾਲੀ ਕੱਪ। ਅੱਛਾ ਯਾਰ, ਚਾਹ ਦੇ ਨਾਲ ਅਗਰ ਤੁਹਾਨੂੰ ਬੰਦ ਮੰਗਾ ਦਈਏ? ਬੰਦ ਹੋਈਓ ਬਸ ਤੁਸੀਂ। ਬੰਦ ਆਓ ਸਾਨੂੰ। ਮੈਂ ਤੁਹਾਡੇ ਬੰਦ ਨਾ ਭੰਦੇ ਆ। ਅਰੇ ਹੁਣ ਬੰਦ ਨਾ ਕੱਢੀ ਜਾਓ, ਮੰਗਾਓ ਫਟਾਫਟ। ਮੈਂ ਯਾਰ ਪੂਰੇ ਤੂੰ ਮੰਗਾ ਮੇਰੇ ਕੋਲ ਬੰਦ ਨਾ ਖਾਲੀ ਵਿੱਚ ਚੁੱਪ ਕਰਕੇ ਬਹਿ। ਦਾਨਿਸ਼ ਵੀ ਭਾਈ ਇੱਕ ਬੰਦੇ ਦੀ ਮੁਲਾਕਾਤ ਤੇ ਗਿਆ ਜੇਲ੍ਹ 'ਚ। ਅੱਛਾ। ਮੁਲਾਕਾਤ ਤੇ ਗਿਆ ਤੇ ਜਿਹਦੀ ਮੁਲਾਕਾਤ ਤੇ ਗਿਆ ਉਹਨੂੰ ਮੂੰਹ ਹੀ ਨਹੀਂ ਲਾਉਂਦੇ ਆ, ਦੂਜੇ ਬੰਦਿਆਂ ਕੋਲ ਫਿਰਨ ਦਿਆ ਉਹ ਆਪ ਕਹਿੰਦੇ ਆ, ਉਹ ਭਾਈ ਮੇਰੀ ਗੱਲ ਸੁਣ ਲਾ, ਟਾਈਮ ਮੁੱਕ ਜਾਣਾ ਸੀ। ਨਹੀਂ ਯਾਰ, ਆ ਹਾਸ਼ਮੀ ਸਾਹਿਬ ਪਹਿਲੇ ਟੀਚਰ ਸੀ, ਕਿਤੇ ਡਾਕੂ ਬਣ ਗਏ। ਆਹੋ, ਇੱਕ ਬੰਦੇ ਨੂੰ ਇਹਦਾ ਨਾਲ ਦਾ ਡਾਕੂ ਕਹਿੰਦਾ ਯਾਰ ਉਹਨੂੰ ਲੁੱਟ ਲਈਏ, ਕਹਿੰਦਾ ਨਹੀਂ ਇਹਨੂੰ ਅਗਲੇ ਪੀਰੀਅਡ 'ਚ ਲੁੱਟਾਂਗੇ। ਟੀਚਰ ਸੀ ਡਾਕੂ ਬਣ ਕੇ, ਬਲੈਕ ਬੋਰਡ ਤੋਂ ਸ਼ਾਰਟ ਪੈ ਗਈ ਭਾਈ। ਬਲੈਕ ਬੋਰਡ ਤੋਂ ਛੱਡ ਪੈ ਗਈ, ਪਤਾ ਦੱਸ। ਟੀਚਰ ਸੀ ਡਾਕੂ ਬਣ ਗਏ ਤੇ ਇੱਕ ਬੰਦਾ ਆਉਂਦਾ, ਤੈਨੂੰ ਕਹਿੰਦਾ ਤੇਰੇ ਆਉਣ ਦਾ ਟਾਈਮ ਆ। ਯਾਰ 3 ਚਾਹਵਾਂ ਨਾਲ ਕੈਚਅਪ। ਓਏ ਹਲੇ ਵੀ ਹੈਲੋ। ਚਾਵਾ ਨਾ ਕੈਚਅਪ, ਸਾਰਾ ਦੀ ਨਾਮ ਨਹੀਂ ਹੁੰਦਾ। ਯਾਰ ਮੈਂ ਕੈਚਅਪ ਇਸ ਲਈ ਮੰਗਾ ਰਿਹਾ ਕਿ ਫਿਰ ਕੈਚਅਪ ਆਏਗੀ ਨਾਲ ਕੋਈ ਖਾਣ ਲਈ ਹੋਰ ਵੀ ਚੀਜ਼ ਆਏਗੀ। ਯਾਰ ਹਾਸ਼ਮੀ ਸਾਹਿਬ ਨਾ 11 ਵਜੇ ਦੇ ਡਰਾਈਵਰ ਸੀਗੇ, ਹਲੇ ਪਹਿਲੇ ਦਿਨ ਗਏ ਆ ਤੇ ਸ਼ਾਮ ਨੂੰ ਨਾ ਬੇਗਮ ਨੇ ਕਾਲ ਕੀਤੀ ਕਿੱਦਾਂ ਕੰਮ, ਤੇ ਕੋਈ ਮਰੀਜ਼ ਨਹੀਂ ਆਇਆ। ਕਹਿੰਦਾ ਭਾਲੀਆ ਕਾਹਦਾ ਕੰਮ, ਹਾਲ ਤਾਂ ਬਿਸਮਿਲ੍ਲਾ ਵੀ ਨਹੀਂ ਕੀਤੀ। ਹਾਸ਼ਮੀ ਸਾਹਿਬ ਨਾ 11 ਵਜੇ ਦੇ ਡਰਾਈਵਰ ਸੀ, ਇੱਕ ਮਈਅਤ ਲੈ ਕੇ ਜਾਣ ਦੇ, ਘਰੋਂ ਫੋਨ ਆਇਆ, ਕਹਿੰਦੇ ਕਿੱਥੇ, ਕਹਿੰਦਾ ਬਸ ਆ ਮਾਲ ਲਵਾ ਕੇ ਆਇਆ ਮੈਂ। ਹਾਸ਼ਮੀ ਸਾਹਿਬ ਚੋਰ ਸੀਗੇ। ਇੱਕ ਹਾਸ਼ਮੀ ਸਾਹਿਬ ਨਹੀਂ, ਤੂੰ ਸਿੱਧਾ ਕਹਿ ਸ਼ਾਹਦ ਹਾਸ਼ਮੀ। ਆ ਨਿੱਕਾ ਹਾਸ਼ਮੀ ਨਹੀਂ, ਉਹ ਵੀ ਆਸ਼ੂ ਕਿਦਾਂ। ਹਾਸ਼ਮੀ ਸਾਹਿਬ ਚੋਰ ਸੀਗੇ, ਇੱਕ ਘਰ ਚੋਰੀ ਕਰ ਗਏ ਤੇ ਦੂਜਾ ਚੋਰ ਬਾਹਰ ਖੜਾ ਤੇ ਥੋੜੇ ਲੇਟ ਹੋ ਗਏ। ਜਦੋਂ ਬਾਹਰ ਆ ਗਏ ਤਾਂ ਲੇਟ ਹੋ ਗਿਆ, ਕਹਿੰਦਾ ਯਾਰ ਉਹਦਾ ਨਿਆਣਾ ਉੱਠ ਗਿਆ ਸੀ, ਮੈਨੂੰ ਸੌਣ ਦਿਆ। ਫਰੀਦ ਦੇ ਮੂੰਹ ਤੇ ਜਾਲੇ ਲੱਗੇ। ਮੈਂ ਕਿਹਾ ਇਹ ਕੀ ਹੋਇਆ ਜੀ? ਉਹ ਕਹਿੰਦਾ ਯਾਰ ਸਪਾਈਡਰਮੈਨ ਲਾਨਤ ਪਾ ਗਿਆ। ਅੱਛਾ ਮੇਰੀ ਗੱਲ ਸੁਣ, ਮੇਰੀ ਜਗ੍ਹਾ ਤੇ ਫਰੀਦ ਚਾਹ ਪਿਆ ਹੈਗਾ। ਜਾ ਹੈ ਫਰੀਦ ਚਾਹ ਪਿਆ ਹੈਗਾ ਮੇਰੀ ਜਗ੍ਹਾ ਤੇ, ਫਰੀਦ। ਉਹਦੇ ਬੱਚੇ ਨਾ ਹਲੇ ਤੱਕ ਉਹਨੇ ਵੱਡਾ ਪਾਪੜ ਨਹੀਂ ਦੇਖਿਆ। ਸਮਝਦੇ ਵੱਡਾ ਪਾਪੜ ਜ਼ਿਆਦਾ ਹੀ ਚਾਹ ਤੁਹਾਨੂੰ ਕਿੱਥੋਂ ਪਿਆ ਦਿੰਦਾ? ਓਏ ਐ ਕੰਨ ਖੁਰਕਣ ਵਾਲਿਆ, ਮੈਂ ਤੈਨੂੰ ਦੱਸ ਦਿਆਂ, ਮੈਨੂੰ ਕੋਈ ਗੱਲ ਨਹੀਂ ਤੂੰ ਕਰਨੀ। ਤਾਂ ਬੰਦਾ ਰੱਖਿਆ ਕੰਨ ਗੁਰਕਣ ਵਾਲਾ, ਹਨਾ? ਜ਼ਿਆਦਾ ਹੀ ਬਾਬਾ ਸਨੋਕਰ ਬਣਿਆ। ਚੈੱਕ ਤਾਂ ਕਰ। ਅੱਛਾ ਤੂੰ ਕਿਉਂ ਨਹੀਂ ਪਿਆ ਰਿਹਾ ਚਾਹ, ਦੱਸ ਮੈਨੂੰ। ਹਾਸ਼ਮੀ ਸਾਹਿਬ ਬਸ ਨਹੀਂ ਯਾਰ, ਹਾਲਾਤ ਨਹੀਂ ਠੀਕ ਹੈਗੇ ਮੇਰੇ। ਅੱਲਾ, ਤੇ ਮੈਂ ਸਾਰੀ ਜ਼ਿੰਦਗੀ ਤੇਰੇ ਮੈਂ ਇਹੀ ਵੇਖਿਆ। ਹਾਲਾਤ ਕੀ ਰੂਲਾ ਵੱਜ ਗਿਆ। ਲਓ ਜੀ ਫਰੀਦ ਸਾਹਿਬ, ਤੁਸੀਂ ਤੇ ਚਾਹ ਮੰਗਾਣੀ ਨਹੀਂ, ਲੇਕਿਨ ਮੈਂ ਚਾਹ ਦਾ ਫਾਈਨਲ ਕਹਿ ਦਿੱਤਾ। ਬਹੁਤ ਅੱਛੇ। ਇੱਧਰ ਵੇਖੋ ਨਾ, ਇਹਦੇ ਮੁਕਰਰਾ ਵਕਤ ਤੇ ਛਿੱਤਰ ਖਾਦੇ ਹੁੰਦੇ। ਉਹ ਗੱਡੀਆਂ ਤੇ ਨੀ ਲਿਖਿਆ ਹੁੰਦਾ ਆ ਤਸ਼ਗੀਰ ਮਾਦਾ ਲੇਕਰ ਚੜਨਾ ਮਨਾ ਹੈ, ਉਦਾਂ ਦਾ ਮੂੰਹ ਤੁਹਾਡਾ। ਇਹਦੇ ਡਾਕਟਰ ਝੂਠਾ ਪਾਉਣ ਵਾਸਤੇ ਨੇ ਘੰਟਾ ਲੇਟ ਦਵਾਈ ਖਾਂਦੇ ਆ। ਦੋ ਬੰਦਾ ਡਾਕਟਰ ਸੀ ਤੇ ਇੱਕ ਨਾ ਬੁੱਢੀ ਆਈ, ਕਹਿੰਦੀ ਪੁੱਤ ਮੈਂ ਅੱਖਾਂ ਬਣਵਾਉਣੀਆਂ, ਇਹ ਕਹਿੰਦਾ ਬਹਿ ਜਾਓ ਮਾਂ ਜੀ, ਤੇ ਚਾਰਟ ਤੇ ਅੱਖਾਂ ਬਣਾਉਣ ਡਿਆ ਉਹਦੀ। ਫਰੀਦ ਬਹੁਤ ਕੇ ਅੱਛੇ, ਡਾਕਟਰ। ਬਹੁਤ ਅੱਛੇ ਯਾਰ, ਗੱਲ ਸਮਝਿਆ ਕਰ ਚਾਚਾ। ਬਹੁਤ ਅੱਛੇ ਫਰੀਦ। ਹਾਂਜੀ ਸ਼ਾਬਾਸ਼। ਫਰੀਦਰ ਕੇ ਡਾਕਟਰ ਆਪਰੇਸ਼ਨ ਕਰਨ ਲੱਗੇ ਮਰੀਜ਼ ਦਾ, ਤੇ ਸੁੰਨ ਕਰਦੇ ਕਰਦੇ ਨਾਲ ਆਪਣਾ ਵੀ ਮਾਸ ਸੁੰਨ ਕਰ ਲਿਆ। ਦੋ ਮਰੀਜ਼ ਪਏ ਨੇ। ਹਾਸ਼ਮੀ ਸਾਹਿਬ ਡਾਕਟਰ ਸੀਗੇ, ਡਾਕੂ ਬਣ ਗਏ। ਉਹਨੂੰ ਲੁੱਟਣ ਤੋਂ ਪਹਿਲੇ ਉਹਦੇ ਮੂੰਹ 'ਚ ਥਰਮਾਮੀਟਰ ਰੱਖਣ ਡਏ। ਉਹ ਚਾਹ ਕਿੱਥੇ ਆ ਹਾਸ਼ਮੀ ਸਾਹਿਬ? ਓ ਯਾਰ ਬਾਈ ਚਾਹ ਲੈ ਆਓ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਯਾਰ ਮੈਂ ਇੱਕ ਮਿੰਟ, ਨਹੀਂ ਤੁਸੀਂ ਐਂਕਰ ਹੋ ਭਾਜੀ, ਤੁਸੀਂ ਨਾ ਵਰਤਾਓ। ਯਾਰ ਇਹ ਫੜੋ ਮਿੱਠੇ, ਇੱਕ ਮਿੰਟ ਯਾਰ ਮੈਂ ਦੇ ਰਿਹਾ, ਇਹ ਫੜ ਇੱਥੇ ਰੱਖ। ਯਾਰ ਉਹਨੂੰ ਚਾਹ ਦੇਤੀ ਆ, ਉਹਨਾਂ ਦੇ ਪੂਰੇ ਖਾਨਦਾਨ ਚ ਕੋਈ ਸਾਬੇ ਹਸੀਅਤ ਬੰਦਾ ਹੀ ਨਹੀਂ ਹੈ। ਆ ਨਹੀਂ, ਤੁਸੀਂ ਤਾਂ ਸਹੀ ਕਹਿ ਰਹੇ ਹੋ। ਚਲੋ ਭਾਈ ਬਸ ਕਰੋ, ਪਤਾ ਮੌਜੂਦ ਚਾਵਲ ਹੁੰਦਾ ਹੈ। ਆ ਮਿੱਠੇ ਹੋਣੀ ਇੰਨੇ ਪੰਜੇ ਖਾਂਦੇ ਸੀ, ਇੰਨੇ ਪੰਜੇ ਖਾਂਦੇ ਸੀ, ਇਹਨਾਂ ਦਾ ਮਹੱਲੇ 'ਚ ਨਾਮ ਪੈ ਗਿਆ ਪੰਜੇਦਾਰ। ਪੰਜੇ ਦੱਤ। ਇਹ ਵੀ ਇੰਨੇ ਪੰਜੇ ਖਾਂਦੇ ਸੀ, ਇਹਨਾਂ ਦੇ ਘਰ ਕੁਕੜੀਆਂ ਦੀਆਂ ਮੁੰਦਰੀਆਂ ਪਈਆਂ। ਇਹ ਵੀ ਭਾਈ ਇੰਨੀ ਸਿਰੀ ਪਕਾਉਂਦੇ ਸੀ, ਇੰਨੀ ਸਿਰੀ ਪਕਾਉਂਦੇ ਸੀ, ਹੱਲੇ ਪਕਾਉਣ ਲੱਗੇ ਸੀ ਤੇ ਪਹਿਲੀਆਂ 2 ਪਈਆਂ ਇਹਨਾਂ ਦੀ। ਅੱਛੀ ਗੱਲ। ਇਹਦਾ ਫਰੀਦ ਦਾ ਵਿਆਹ ਆਇਆ ਤੇ ਆਪਣੀ ਬੁੱਢੀ ਨੂੰ ਸਮਝਾ ਰਿਹਾ, ਕਹਿੰਦਾ ਜਿੱਦਣ ਤੂੰ ਮੇਰੇ ਬੂੜੇ ਨਾਲ ਸਿੱਧੇ ਮੂੰਹ ਗੱਲ ਕੀਤੀ, ਉਦੋਂ ਆਪਣੇ ਕਾਗਜ਼ ਲੈ ਲਈ ਮੇਰੇ ਕੋਲ। ਚਲੋ ਚਾਹ ਪੀਓ। ਇਹਦਾ ਵਾਹ ਵੀ ਵਾਹ ਭਾਈ, ਸ਼ਨੀ ਇਹਦਾ ਵੀ ਸਾਹਿਬ। ਵਿਆਹ ਹੋ ਗਿਆ ਇਹਦਾ ਵੀ। ਅੱਛਾ ਐ ਕਰਕੇ ਅੰਦਰ ਜਾ ਕੇ
ਤੇ ਉਹਨੂੰ ਕਹਿੰਦਾ ਚੱਲ ਹੁਣ ਤੂੰ ਮੈਨੂੰ ਸਮਝਾ। ਇਹਦਾ ਵੀ ਭਾਈ ਵਿਆਹ, ਕੁੜੀ ਵਾਲੇ ਕਹਿੰਦੇ ਭਾਈ ਅਸੀਂ ਦਹੇਜ ਦੇਣਾ ਵਾ, ਕਹਿੰਦਾ ਨਹੀਂ ਦਹੇਜ ਦਹੂਜ ਰਹਿਣ ਦੋ, ਬਾਅਦ ਚੋਂ ਵੀ ਤੁਸੀਂ ਨਸ਼ਈ ਕਹਿ ਕੇ ਲੈ ਲੈਣਾ। ਆਸ਼ਵੀ ਸਾਹਿਬ ਟਰੈਵਲ ਏਜੰਸੀ ਜਾ ਕੇ ਕਹਿੰਦੇ ਯਾਰ ਮੈਨੂੰ ਬਾਹਰ ਭੇਜ ਦਿਓ, ਉਹਨੇ ਕਿਹਾ ਚਲੋ ਬਾਹਰ। ਹਾਸ਼ਮੀ ਸਾਹਿਬ ਨੇ ਹੋਟਲ ਬਣਾਇਆ, ਜਿਹੜੇ ਗਰੇਵੀ ਮੰਗਦੇ ਸੀ ਉਹਨਾਂ ਵਾਸਤੇ ਪਿਸਤੌਲ ਰੱਖਿਆ ਹੋਇਆ। ਆਸ਼ਵੀ ਸਾਹਿਬ ਨੇ ਘਰ ਨਾ ਗੋਸ਼ਤ ਆਪੇ ਪਕਾਉਂਦੇ ਤੇ ਏਡਾ ਸੰਘਣਾ ਤੇ ਉਹਨੂੰ ਇੰਨਾ ਮਲਾਈ ਟਾਈਪ ਕਰ ਲਿਆ। ਮੈਂ ਕਿਹਾ ਇਹ ਕੀ? ਕਹਿੰਦਾ ਦਲਦਲ ਫਰੇਜ਼ੀ। ਦਾਨਿਸ਼ ਨੇ ਵੀ ਭਾਈ ਕੁਕਿੰਗ ਦਾ ਆਨਲਾਈਨ ਕੰਮ ਸ਼ੁਰੂ ਕਰ ਲਿਆ ਚੈਨਲਾਂ ਤੇ। ਅੱਛਾ ਤੇ ਮਸਾਲੇ ਘਟੇ ਆਨਲਾਈਨ ਵੀ ਭਾਈ, ਇੰਨੇ ਉੱਤੇ ਪਏ ਮਸਾਲੇ। ਤੇ ਐਂਡ ਤੇ ਇੱਕ ਡਿਲੀਵਰੀ ਤਿਆਰ ਕੀਤੀ ਤੇ ਉਹਨਾਂ ਨੂੰ ਕਹਿੰਦਾ ਮੇਰੇ ਕੋਲ ਜ਼ਰਾ ਲੂਣ ਬਹੁਤਾ ਪੈ ਗਿਆ, ਤੁਸੀਂ ਘੱਟ ਪਾ ਦਿਓ। ਆ ਬਾਸ ਇੰਨਾ ਕਮਜ਼ੋਰ ਆ, ਇਹਨੂੰ ਇੱਕ ਮੱਛਰ ਲੜਿਆ ਤੇ ਉਹਦਾ ਡੰਗ ਇਹਦੇ ਆਰ ਪਾਰ ਹੋ ਗਿਆ। ਅਬਾਸ ਐਡਾ ਕਮਜ਼ੋਰ, ਉਹਨੂੰ ਮੱਛਰ ਲੜਿਆ, ਮੱਛਰ ਦੇ ਬੋਲ ਸੁੱਜੇ। ਇਹਨੂੰ ਮੱਛਰ ਲੜਿਆ ਤੇ 2-3 ਦਿਨ ਬਾਅਦ ਫੇਰ ਬੋਲਣ ਲੱਗ ਪਏ। ਇਹਨੂੰ ਵੀ ਭਾਈ ਮੱਛਰ ਲੜਿਆ ਤੇ ਮੁੰਡੇ ਇਕੱਠੇ ਕਰਨ ਦਿਆ। ਦਾਨਿਸ਼ ਨੂੰ ਫੇਰ ਭਾਈ ਮੱਛਰ ਲੜਿਆ ਤੇ ਉਹ ਪਰਾਂ ਜਾ ਕੇ ਆਪਣੇ ਬੁੱਲਾਂ ਦੇ ਚਿੱਤਰ ਫੇਰ ਡੰਗ ਕੱਢ ਰਿਹਾ। ਅਬਾਸ ਨੂੰ ਮੱਛਰ ਇਹਨੂੰ ਲੜ ਵੀ ਮੱਛਰ ਲੜਿਆ, ਮਿੱਠੇ ਨੂੰ ਮਿੱਠੇ ਨੂੰ। ਮਿੱਠੇ ਨੂੰ ਮੱਛਰ ਲੜਿਆ ਤੇ ਉਹ ਪਰਾਂ ਜਾ ਕੇ ਕਹਿੰਦਾ ਯਾਰ ਮੇਰੇ ਮੱਛਰ ਹੋਣ ਤੇ ਲਾਨਤ ਆ ਯਾਰ। ਆ ਬਾਸ ਨੂੰ ਇੱਕ ਮੱਛਰ ਲੜਨ ਲੱਗਾ ਤੇ ਉਹਨੂੰ ਕਹਿੰਦੇ ਯਾਰ ਛੋਟੇ ਘੁੱਟ ਭਰਿਆ ਕਰ, ਮੈਂ ਅੱਗੇ ਵੀ ਬੇਹੋਸ਼ ਹੋ ਚੱਲਾਂ। ਆਹੋ ਇਹਨੂੰ ਵੀ ਭਾਈ ਮੱਛਰ ਲੜਿਆ ਤੇ ਥਾਣੇ ਫਿਰਨ ਦਿਆ, ਕਹਿੰਦਾ ਯਾਰ ਉਦਾਂ ਨਹੀਂ ਹਿੱਟਣਾ, ਮੈਂ ਇਦਾਂ ਮੈਂ ਇਹਨੇ ਫਰੀਦ ਵੀ ਕੁਸ਼ਤੀਆਂ 'ਚ ਗਿਆ ਵਾ, ਉਹਲੇ ਪ੍ਰਵਾਨ ਦੂਜਾ ਆਈ ਆ ਤੇ ਉਹਨੂੰ ਵੇਖ ਕੇ ਐਦਾਂ ਰੋਣ ਡਿਆ। ਉਹ ਕਹਿੰਦੇ ਜਾ ਰੋੜਦਾ। ਇਹ ਵੀ ਭਾਈ ਜਿਵੇਂ ਬੰਦਾ ਰੋ ਰਿਹਾ ਹੁੰਦਾ ਕਿ ਵੀ ਮੈਂ ਵੀ ਨਾਲ ਜਾਣਾ, ਮਾਂ ਪਿਓ ਨੂੰ ਕਹਿ ਰਿਹਾ ਹੁੰਦਾ। ਇਹ ਵੀ ਕੁਸ਼ਤੀ ਲੜਨ ਗਿਆ ਤੇ ਭਲਵਾਨ ਨੂੰ ਵੇਖ ਕੇ ਰਿਸ਼ਤੇਦਾਰੀ ਕਰਦੀ, ਤੂੰ ਤਾਂ ਭਰਾ ਵਾ, ਕਹਿੰਦਾ ਆਪਣਾ ਯਾਰ ਜੱਫੀ ਪਾ ਲੈ ਦੱਸ। ਇਹ ਵੀ ਅੱਛਾ, ਭਾਈ ਤੂੰ ਲੜਾ ਇਹ ਵੀ ਕੁਸ਼ਤੀ। ਰੈਸਲਰ ਹੁੰਦਾ ਸੀ, ਬੜਾ ਵੱਡਾ ਰੈਸਲਰ ਸੀ ਇਹ। ਅੱਛਾ। ਉੱਥੇ ਉਹ ਦੂਜੇ ਪਲੇਅਰ ਨੇ ਮਾਰਿਆ ਤੇ ਕਾਂਗਤੀਆਂ ਵਾਲਾ ਪਿੰਡ ਅੱਗੇ ਕਰ ਕਹਿੰਦੇ ਆ ਓਏ ਖੋਰੇ ਨਿਕਲੇ ਪਿੰਡ। ਉਹ ਮਾਫੀ ਮੰਗੀ ਜਾ ਰਿਹਾ ਕਿ ਉਹਨੂੰ ਮਾਫ ਕਰ। ਉਹ ਮੈਂ ਨਹੀਂ ਲੜਨਾ ਤੇਰੇ ਨਾਲ, ਉਹ ਮੈਂ ਨਹੀਂ ਭਾਈ ਲੜਨਾ ਤੇਰੇ ਨਾਲ। ਦਾਨਿਸ਼ ਨੂੰ ਜਿੰਨ ਚ ਮਰ ਗਏ ਤੇ ਇਹਦੇ ਘਰ ਦੇ ਇਹਨੂੰ ਬਾਬੇ ਕੋ ਜਾ ਕਹਿੰਦੇ ਬਾਬਾ ਜੀ ਇਹਨਾਂ ਨੂੰ ਐਸਾ ਦਮ ਕਰ ਦਿਓ ਕਿ ਜਿੰਨ ਵਿੱਚ ਇਹਨੂੰ ਛਿੱਤਰ ਵੀ ਮਾਰ। ਯਾਰ ਤੋਬਾ ਬਈ। ਜਿਹੜੇ ਅੰਦਰੋਂ ਜਿੰਨ ਮਾਰ ਰਿਹਾ। ਹੈਪੀ ਲੈਕ ਦੇ ਮੁਕਾਬਲੇ ਤੇ ਇਹਨਾਂ ਦੋਵਾਂ ਨੇ ਕਰਤੀ। ਕਿਹੜੀ? ਹੈਪੀ ਨਲੈਕ। ਪਿਛਲੇ ਚੌਂਕ 'ਚ ਭਾਈ ਫਰੀਦ ਨੂੰ ਗਾਲਾਂ ਪੈਣ ਦਈਆਂ ਤੇ ਅਗਲੇ ਚੌਂਕ 'ਚ ਮੈਨੂੰ ਆ ਕੇ ਕਹਿੰਦਾ ਵੇਖਿਆ ਆਪਣੇ ਤਸਕਰੇ ਹੋ ਰਹੇ। ਇਧਰ ਉਹ ਗਾਲਾਂ ਕੱਢਣੇ। ਇਹਨੂੰ ਵੀ ਮੁੰਡੇ ਕੁੱਟਣ ਦੇ ਅੱਛਾ। ਤੇ ਮੈਂ ਕਿਹਾ ਤੂੰ ਉਹਨਾਂ ਨੂੰ ਕੁਝ ਕਹਿਣ ਨਹੀਂ ਦਿਆਂ, ਕਹਿੰਦਾ ਗਾਲਾਂ ਤੇ ਨਹੀਂ ਨਾ ਕੱਢਣ ਦੇ। ਬਾਹਰੋਂ ਮਾਰ ਖਾ ਖੂ ਕੇ ਮਿੱਠਾ ਤੇ ਘਰ ਜਦੋਂ ਆਇਆ ਤੇ ਫੌਜੀਆਂ ਵਾਂਗੂ ਮਿੱਟੀ ਲਾਈ ਮੂੰਹ। ਇਹਨੂੰ ਵੀ ਭਾਈ ਉਹਨਾਂ ਨੇ ਪੁੱਛਿਆ ਤੇਰੀ ਆਖਰਲੀ ਖਵਾਇਸ਼, ਕਹਿੰਦਾ ਅੱਗੇ ਕੋਈ ਪੂਰੀ ਨਹੀਂ ਕੀਤੀ, ਹੁਣ ਕੀ ਫਾਇਦਾ ਪੁੱਛਣ ਦਾ। ਇਹਨੇ ਪੁੱਛਿਆ ਤੇਰੀ ਆਖਰੀ ਖੁਆਇਸ਼, ਕਹਿੰਦਾ ਮੈਂ ਬੁਰਜੇ ਖਲੀਫਾ ਤੇ ਪਾਥੀਆਂ ਲਾਉਣਾ ਚਾਹੁੰਦਾ। ਇਹਨੇ ਵੀ ਉਹਨੇ ਪੁੱਛਿਆ ਤੇਰੀ ਆਖਰੀ ਖੁਆਇਸ਼ ਕੀ, ਕਹਿੰਦਾ ਮੇਰੇ ਪੀਰਾਂ ਨਾਲ ਗੱਲ ਕਰੋ। ਹਾਸ਼ਮੀ ਸਾਹਿਬ ਨੇ ਕਲਾਸ 'ਚ ਮਾਸਟਰ ਨੇ ਪੁੱਛਿਆ ਕਿ ਰੇਡੀਓ ਤੇ ਅਖਬਾਰ 'ਚ ਕੀ ਫਰਕ ਆ? ਅੱਗੇ ਕਹਿੰਦੇ ਸੀ ਰੇਡੀਓ 'ਚ ਪਰੌਠਾ ਨਹੀਂ ਲਪੇਟ ਸਕਦੇ। ਆਜਵੀ ਸਾਹਿਬ ਨੇ ਉਸਤਾਦ ਨੇ ਪੁੱਛਿਆ ਓਏ ਕਰੰਟ ਲੱਗਣ ਤੋਂ ਬਾਅਦ ਕੀ ਹੁੰਦਾ? ਕਹਿੰਦਾ ਜਨਾਜ਼ਾ। ਓਏ ਆਜਵੀ ਸਾਹਿਬ ਬਹੁਤ ਲੋ ਜੀ ਚਾਹ ਤੁਸੀਂ ਪਿਲਾਤੀ ਆ, ਬੜੀ ਮਿਹਰਬਾਨੀ ਆ। ਤੇ ਹੁਣ ਅਸੀਂ ਬਦੀਦ ਆ। ਤੁਹਾਡਾ ਮੂੰਹ ਹੈ ਕਲਚ ਪਲੇਟ 'ਚ ਚੌਲ ਪਵਾਏ ਹੁੰਦੇ ਭਾਵੇਂ ਤੁਸੀਂ ਆ ਕੈਸੇ ਇੱਧਰ ਵੀ ਵੇਖ ਲੋ, ਚਵਲ ਮਾਰ ਕੇ ਗ੍ਰਿਫਤਾਰੀ ਦਿੱਤੀ ਹੁੰਦੀ ਹੈ ਇੱਧਰ। ਯਾਰ ਵੇਖੋ ਉਧਰ ਯਾਰ ਵੀ ਵੇਖ ਲਓ ਪਰ ਟੇਬਲ ਤੇ ਰੌਣਕ ਲਾਈ। ਐਂਕਰ ਤਾਂ ਦੇਖੋ ਨਾ ਲੰਮਾਸ ਮਾਰ ਕੇ ਨਸੀਬ ਖੋਲੇ ਹੁੰਦੇ। ਯਾਰ ਨਾਜ਼ਰੀਨ ਸ਼ੋਖੇ ਬੱਚੇ ਬਹੁਤ ਜ਼ਿਆਦਾ ਹੁਣ ਸ਼ੋਖੀ ਕਰਨ ਲੱਗ ਪਏ ਨੇ। ਇਸ ਤੋਂ ਤੁਸੀਂ ਪਹਿਲੇ ਕਿ ਬਹੁਤ ਮੈਨੂੰ ਜ਼ਿਆਦਾ ਦੱਸੋ, ਕਰਨ, ਐਂਕਰ ਅਸੀਂ ਕਿੱਧਰ? ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਦੁਬਾਰਾ ਤੁਹਾਡੀ ਮਿਲਾਂਗੇ, ਖਿਦਮਤ 'ਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਅੱਲਾ ਹਾਫਿਜ਼। ਆਪਣਾ ਨਹੀਂ, ਖਿਆਲ ਬਹੁਤ ਵਾਲਾ ਸਾਰਾ ਛੱਲੀ ਹੁੰਦੀ ਆ ਭਾਵੇਂ ਮੁੱਕ ਗਿਆ ਬੇਟਾ ਪ੍ਰੋਗਰਾਮ। ਚਲੋ ਰਹਿਣ। ਥਰਮਾਮੀਟਰ ਦਾ ਬਿੱਲ ਆਇਆ ਹੁੰਦਾ ਚੱਲਣ ਤੋਂ। ਬਈ ਸਪੈਸ਼ਲ